ਬੇਲੀਓ YouTube ਦੇ ਉੱਤੇ ਤੁਸੀਂ ਜਦੋਂ ਵੀ ਕੋਈ ਸੌਂਗਸ ਵਗੈਰਾ ਖਾਸ ਤੌਰ ਤੇ ਜਿਹੜੇ ਸਾਡੇ ਜਟਕੀ ਜੰਗੋਚੀ ਇਲਾਕਿਆਂ ਦੇ ਜਿਹੜੇ ਗਲੂਕਾਰ ਨੇ ਉਹਨਾਂ ਦੇ ਗਾਣੇ ਜਿਸ ਵੇਲੇ ਗੀਤ ਜਿਹੜੇ ਨੇ ਤੁਸੀਂ ਸੁਣਨੇ ਹੋਣ ਤੇ YouTube ਦੇ ਉੱਤੇ ਤੁਸੀਂ ਵੇਖਿਆ ਹੋ ਸੀ ਕਿ ਉਹਨਾਂ ਦੇ ਬਹੁਤ ਸਾਰੇ ਗੀਤਾਂ ਦੇ ਉੱਤੇ ਪੰਜਾਬੀ ਸਰਾਇਕੀ ਗਾਣੇ ਜਾਂ ਗੀਤ ਜਾਂ ਗਾਉਣ ਲਿਖੇ ਹੁੰਦੇ ਨੇ। ਹੁਣ ਗੁਜ਼ਾਰਿਸ਼ ਇਹ ਹੈ ਕਿ ਇੱਕ ਹੀ ਟਾਈਮ ਦੇ ਵਿੱਚ ਜਾਂ ਤਾਂ ਉਹ ਗੀਤ ਪੰਜਾਬੀ ਹੋ ਸਕਦਾ ਹੈ ਜਾਂ ਉਹ ਗੀਤ ਸਰਾਇਕੀ ਹੋ ਸਕਦਾ ਹੈ। ਦੋਵਾਂ ਵਿੱਚੋਂ ਇੱਕ ਗੱਲ ਹੋ ਸਕਦੀ ਹੈ। ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਉਸ ਦੀ ਵਜ੍ਹਾ ਇਹ ਹੈ ਕਿ ਹੁਣ ਜਿਹੜੇ ਸਾਡੇ ਫੋਕ ਗਲੂਕਾਰ ਜਿਨ੍ਹਾਂ ਮਿਸਾਲ ਦੇ ਤੌਰ ਤੇ ਕਿਦਾਈਓ ਜਾ ਕੇ ਕੁਝ ਵੀ ਨਾ ਅਨਪੜ੍ਹ ਹੁੰਦੇ ਨੇ ਚਿੱਟੇ ਕਈ ਇਹਨਾਂ ਚੋਂ ਸਾਰੇ ਪੜ੍ਹੇ ਲਿਖੇ ਨਹੀਂ ਹੁੰਦੇ ਨੇ ਪੜ੍ਹੇ ਲਿਖੇ ਵੀ ਲੇਕਿਨ ਸਾਰੇ ਪੜ੍ਹੇ ਲਿਖੇ ਨਹੀਂ ਹੁੰਦੇ। ਈਵਨ ਸਾਡੇ ਕਈ ਸ਼ਾਇਰ ਨੇ ਜੋ ਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਜਾਂ ਅਕਸਰ ਅਨਪੜ੍ਹ ਵੀ ਕਈ ਵਾਰੀ ਹੁੰਦੇ ਨੇ ਜਿਨ੍ਹਾਂ ਬੜਾ ਨਾਂ ਬਣਾਇਆ ਹੁੰਦਾ ਹੈ, ਫਿਲਮ ਦੀ ਸ਼ਾਇਰੀ ਕਰਦੇ ਨੇ, ਰੱਬ ਉਹਨਾਂ ਨੂੰ ਟੈਲੈਂਟ ਦਿੱਤਾ ਹੁੰਦਾ ਹੈ। ਹਾਲਾ ਮੈਂ ਗੱਲ ਕਰਦਾ ਪਿਆ ਆ ਪੰਜਾਬੀ ਸਰਾਇਕੀ ਗੀਤ ਦੀ ਗਾਉਣ ਦੀ ਤੇ ਇੱਕ ਟਾਈਮ ਦੇ ਵਿੱਚ ਉਹ ਜਿਹੜੀ ਜ਼ਬਾਨ ਹੈ ਉਹ ਇੱਕ ਹੀ ਜ਼ਬਾਨ ਹੋ ਸਕਦੀ ਹੈ। ਐਸਾ ਨਹੀਂ ਹੋ ਸਕਦਾ ਕਿ ਤੁਸੀਂ ਉਹਨੂੰ ਸਰਾਇਕੀ ਗੀਤ ਵੀ ਆਖੋ ਔਰ ਤੁਸੀਂ ਉਹਨੂੰ ਪੰਜਾਬੀ ਗੀਤ ਵੀ ਆਖੋ। ਹੁਣ ਕਈ ਵਾਰੀ ਇਹ ਹੁੰਦਾ ਕਿ ਸਾਡੇ ਜਿਹੜੇ ਜੰਗ ਚਣਿਓਟ ਜਾਂ ਖੁਸ਼ਾਬ ਜਾਂ ਸ਼ੇਖੂਪੁਰਾ ਨਨਕਾਣਾ ਸਾਈਵਾਲ ਜਾਂ ਹੋਰ ਕੁਝ ਇਲਾਕੇ ਨੇ ਖਾਨੇਵਾਲ ਜਾਂ ਕੁਝ ਹੋਰ ਇਲਾਕੇ ਨੇ ਜਿੱਥੇ ਖਾਸ ਤੌਰ ਤੇ ਜਟਕੀ ਜੰਗੋਚੀ ਲਹਿਜਾ ਜਿਹੜਾ ਵਰਤਿੰਦਾ ਹੈ ਉੱਥੇ ਅਗਰ ਕੋਈ ਫਨਕਾਰ ਹੁੰਦਾ ਗੁਲੂਕਾਰ ਹੁੰਦਾ ਉਹ ਆਪਣਾ ਇੱਕ ਗਾਉਣ ਬਣਾ ਲੈਂਦਾ ਔਰ ਉਹਦਾ ਗਾਉਣ ਜਿਹੜਾ ਹੈ ਉਹ ਕਾਫੀ ਵਾਇਰਲ ਹੁੰਦਾ ਹੈ ਜਾਂ ਸੁਣਿਆ ਜਾਂਦਾ ਹੈ। ਤੇ ਮੋੜ ਦੇ ਨਾਲ ਇੱਕ ਕੁਝ ਪ੍ਰੋਡਕਸ਼ਨ ਟੀਮਾਂ ਨੇ ਜੋ ਉਹਦੇ ਨਾਲ ਰਾਬਤਾ ਕਰਦੀਆਂ ਨੇ ਜਿਵੇਂ ਕਿ ਥਰ ਪ੍ਰੋਡਕਸ਼ਨ ਹੋ ਗਏ ਜਾਂ ਕੁਝ ਹੋਰ ਇੰਜ ਦੀਆਂ ਬਣੀਆਂ ਹੋਈਆਂ ਨੇ ਜਿਵੇਂ ਇੱਕ ਦਾ ਨਾਂ ਲੈ ਕੇ ਮੈਂ ਗੱਲ ਕੀਤੀ ਹੈ ਉਹ ਉਹਨਾਂ ਨਾਲ ਰਾਬਤਾ ਕਰਦੇ ਹੁਣ ਕਿਉਂਕਿ ਸਾਡੇ ਕਈ ਇਹਨਾਂ ਇਲਾਕਿਆਂ ਦੇ ਗਲੂਕਾਰ ਜਿਹੜੇ ਹੁੰਦੇ ਨੇ ਹਰ ਬੰਦਾ ਜ਼ਿਆਦਾ ਅਮੀਰ ਨਹੀਂ ਹੁੰਦਾ ਉਹ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਆਉਂਦੇ ਨੇ ਕਿ ਭਾਈ ਤੇਰੀ ਸਸਤੀ ਵੀਡੀਓ ਬਣਾ ਛੱਡਸਾਂ ਇਹਦੇ ਸਸਤੀ ਵੀਡੀਓ ਬਣਾਵਾਂਗੇ। ਹੁਣ ਉਹ ਘੱਟ ਪੜ੍ਹਿਆ ਲਿਖਿਆ ਕਈ ਵਾਰੀ ਗਲੂਕਾਰ ਜਿਹੜਾ ਉਹਨੂੰ ਬਸ ਇਸ ਗੱਲ ਨਾਲ ਹੁੰਦਾ ਕਿ ਯਾਰ ਮੇਰੀ ਬਸ ਵੀਡੀਓ ਜਿਹੜੀ ਹੈ ਉਹ ਚੜ ਜਾਵੇ ਤੇ ਬਣ ਜਾਵੇ ਤੇ ਬਾਕੀ ਸਾਰੀ ਸਿਰਦਰਦੀ ਜਿਹੜੀ ਹੁੰਦੀ ਉਹ ਪ੍ਰੋਡਕਸ਼ਨ ਵਾਲਿਆਂ ਦੀ ਹੁੰਦੀ ਹੈ ਤੇ ਉਹ ਜਨਾਬ ਆਪਣਾ ਗੀਤ ਉਹਨਾਂ ਨੂੰ ਦੇ ਛੱਡਦਾ ਉਹ ਜਨਾਬ ਮੁੜ ਜਿਸ ਵੇਲੇ ਉਹ ਵੀਡੀਓ ਬਣਾ ਲੈਂਦੇ ਨੇ ਮੁੜ ਉਹਦੇ ਉੱਤੇ ਜਨਾਬ ਉਹ ਪੰਜਾਬੀ ਤੇ ਨਾਲ ਸਰਾਇਕੀ ਵੀ ਲਿਖਦੇ ਨੇ ਔਰ ਹੌਲੀ ਹੌਲੀ ਮੁੜੇ ਜਿਹੜਾ ਪ੍ਰੋਪੋਗੰਡਾ ਹੁੰਦਾ ਲੋਕਾਂ ਨੂੰ ਇਹ ਲੱਗਦਾ ਕਿ ਭਾਈ ਇਹ ਸਰਾਇਕੀ ਹੈ ਸ਼ਾਇਦ ਗੁਲੂਕਾਰ ਜੀ ਮਿਸਾਲ ਦੇ ਤੌਰ ਤੇ ਜਿਵੇਂ ਮਲਕੂ ਹੈ ਮਲਕੂ ਦੇ ਉੱਤੇ ਵੀ ਉਹਦੇ ਗੀਤਾਂ ਤੇ ਸਰਾਇਕੀ ਲਿਖਿਆ ਹੁੰਦਾ ਕਈ ਵਾਰੀ ਇੰਜ ਜਨਾਬ ਮਨਸੂਰ ਮਲੰਗੀ ਦੇ ਉੱਤੇ ਲਿਖਿਆ ਹੁੰਦਾ ਹੈ ਹੋਰ ਕਈ ਅੱਲਾ ਦਿੱਤਾ ਲੂਣੇ ਵਾਲਾ ਜਾਂ ਮੁੜ ਸਕਲੈਨ ਅਬਾਸ ਜਿਹੜਾ ਕਿ ਮੇਰਾ ਬਚਪਨ ਦਾ ਬੇਲੀ ਹੈ ਸਰਗੋਦੇ ਦਾ ਉਹਦੇ ਗੀਤਾਂ ਦੇ ਉੱਤੇ ਕਿੱਡਾ ਸੋਹਣਾ ਲੱਗਦਾ ਹੈ ਝੰਗ ਦਾ ਢੋਲਾ ਤੇ ਝੰਗ ਦੇ ਰਾਠ ਉਹਦੇ ਗੀਤਾਂ ਦੇ ਉੱਤੇ ਵੀ ਸਰਾਇਕੀ ਗੁਲੂਕਾਰ ਲਿਖਿਆ ਹੁੰਦਾ ਹੈ ਜਾਂ ਸਰਾਇਕੀ ਸਿੰਗਰ ਜਾਂ ਸਰਾਇਕੀ ਗੀਤ ਯਾਰ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਟਾਈਮ ਦੇ ਵਿੱਚ ਬੰਦਾ ਜਾਂ ਤੇ ਸਰਾਇਕੀ ਹੋ ਸਕਦਾ ਹੈ ਜਾਂ ਮੁੜ ਪੰਜਾਬੀ ਹੋ ਸਕਦਾ ਹੈ। ਤੇ ਗੁਜ਼ਾਰਿਸ਼ ਇਹ ਹੈ ਕਿ ਇਹ ਜਿਹੜੀ ਗੱਲ ਹੈ ਇਹ ਸਿਵਾਏ ਇੱਕ ਸਾਜ਼ਿਸ਼ ਦੇ ਜਾਂ ਸਿਵਾਏ ਲੋਕਾਂ ਨੂੰ ਕੁਰਾਏ ਪਾਉਣ ਦੇ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਹਦਾ ਕੋਈ ਹੋਰ ਮਕਸਦ ਕੋਈ ਨਹੀਂ। ਇਹ ਜਿਹੜੀ ਜਟਕੀ ਜੰਗੋਚੀ ਲਹਿਜਾ ਜਿਹੜਾ ਹੈ ਉਹ ਮੁਲਤਾਨ ਵਾਲੇ ਪਾਸੇ ਜਾਂ ਬਹਾਵਲਪੁਰ ਵਾਲੇ ਪਾਸੇ ਥੋੜਾ ਜਿਹਾ ਵੱਖਰਾ ਹੋ ਜਾਂਦਾ ਹੈ ਪੰਜਾਬੀ ਜ਼ਬਾਨ ਦਾ ਤੇ ਉਹਨੂੰ ਇਹ ਲੋਕ ਸਰਾਇਕੀ ਦਾ ਨਾਂ ਦੇ ਛੱਡਦੇ ਨੇ ਹਾਲਾਂਕਿ ਪੁਰਾਣਾ ਜਿਹੜਾ ਵਕਤਾਂ ਦੇ ਵਿੱਚ ਡੇਰਵੀ ਜਾਂ ਮੁਲਤਾਨੀ ਇਹਨੂੰ ਆਉਂਦੇ ਆ ਪੰਜਾਬੀ ਤੇ ਕਈ ਲੋਕ ਇਹ ਆਉਂਦੇ ਨੇ ਕਿ ਜਨਾਬ ਇਹ ਵੱਖਰੀ ਇੱਕ ਸਟੇਟ ਆਈ ਵੱਖਰੀ ਰਿਆਸਤ ਆਈ ਤੇ ਵੱਖਰੀ ਰਿਆਸਤ ਹੋਣ ਦਾ ਮਤਲਬ ਇਹ ਥੋੜ੍ਹਾ ਹੀ ਹੈ ਕਿ ਉੱਥੇ ਜ਼ਬਾਨ ਵੀ ਵੱਖਰੀ ਕੋਈ ਵਰਤੀਂਦੀ ਆਈ ਉੱਥੇ ਕੌਮ ਵੀ ਕੋਈ ਵੱਖਰੀ ਰਹਿੰਦੀ ਆਈ। ਉਸ ਵੇਲੇ ਅਗਰ ਵੇਖਿਆ ਜਾਵੇ ਤੇ ਅਗਰ ਇਹ ਤਾਂ ਰਣਜੀਤ ਸਿੰਘ ਆਇਆ ਜਿਹਦੇ ਦੌਰ ਦੇ ਵਿੱਚ ਪੰਜਾਬ ਨੂੰ ਜ਼ਿਆਦਾਤਰ ਜਿਹੜੀਆਂ ਰਿਆਸਤਾਂ ਨੇ ਉਹਨੂੰ ਇਕੱਠਿਆਂ ਕਰਕੇ ਤੇ ਉਹਨਾਂ ਨੂੰ ਇਲਾਕੇ ਜਿਹੜੇ ਨੇ ਕਈ ਵਾਰੀ ਅਲੱਗ ਅਲੱਗ ਆਏ ਜਿਹੜੀਆਂ ਉਸ ਤੋਂ ਪਹਿਲੇ ਅਗਰ ਸਿੱਖ ਮਿਸਲਾਂ ਜਿਹੜੀਆਂ ਨੇ ਉਹ ਤੁਸੀਂ ਸੁਣੀਆਂ ਹੋਣੀਆਂ ਨੇ ਤੇ ਉਹ ਵੱਖਰੇ ਵੱਖਰੇ ਇਲਾਕਿਆਂ ਦੇ ਆਪਣੇ ਆਪਣੇ ਉਹ ਆਏ ਸਾਰੇ ਕਰਤੇ ਧਰਤੇ ਆਏ ਤੇ ਰਣਜੀਤ ਸਿੰਘ ਦੇ ਦੌਰ 'ਚ ਆ ਕੇ ਉਹ ਸਾਰਿਆਂ ਨੂੰ ਇਕੱਠਿਆਂ ਕਰ ਛੜਿਆ ਸਾਰੇ ਇਲਾਕਿਆਂ ਨੂੰ। ਇੰਝ ਹੀ ਅਗਰ ਤੁਸੀਂ ਇਸ ਗੱਲ ਨੂੰ ਮਜ਼ੀਦ ਬਿਹਤਰ ਸਮਝਣ ਵਾਸਤੇ ਤੁਸੀਂ ਇਹ ਵੇਖੋ ਕਿ ਜਿਵੇਂ ਚੰਦਰਗੁਪਤ ਮੌਰੀਆ ਆਇਆ ਚੰਦਰਗੁਪਤ ਮੌਰੀਆ ਜਿਹੜਾ ਆਇਆ ਉਸ ਹਿੰਦੁਸਤਾਨ ਨੂੰ ਯੂਨਾਈਟਿਡ ਕੀਤਾ ਸਭ ਤੋਂ ਪਹਿਲੇ ਉਸ ਸ਼ੁਰੂ ਦੇ ਵਿੱਚ ਜਿਹੜੀਆਂ ਮੁਖਤਲਿਫ ਰਿਆਸਤਾਂ ਸਟੇਟਾਂ ਜਿਹੜੀਆਂ ਆਈਆਂ ਜਗੀਰਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਆਈਆਂ
ਔਰ ਸਾਰੇ ਰਾਜੇ ਆਪਸ ਵਿੱਚ ਜਨਾਬ ਲੜਦੇ ਝਗੜਦੇ ਰਹਿੰਦੇ ਆ, ਤੇ ਉਸ ਖੈਰ ਸਾਰਿਆਂ ਨੂੰ ਇਕੱਠਿਆਂ ਕੀਤਾ, ਅਫਗਾਨਿਸਤਾਨ ਤੋਂ ਲੈ ਕੇ ਜਨਾਬ ਉਸ ਪੂਰਾ। ਆਖਣ ਦਾ ਮਤਲਬ ਇਹ ਹੈ ਕਿ ਅਗਰ ਕੋਈ ਰਿਆਸਤ ਵੱਖਰੀ ਵੀ ਹੈ ਕਿਸੇ ਦੌਰ ਦੇ ਵਿੱਚ, ਤੇ ਇਹਦਾ ਇਹ ਮਤਲਬ ਨਹੀਂ ਕਿ ਉਹ ਸਾਡਾ ਹਿੱਸਾ ਨਹੀਂ, ਜਾਂ ਸਾਡੀ ਬੋਲੀ ਉੱਥੇ ਨਹੀਂ ਬੋਲੀ ਜਾਂਦੀ। ਤੇ ਗੁਜ਼ਾਰਿਸ਼ ਇਹ ਹੈ ਕਿ ਜਿਹੜੀ ਯੂਨਿਟੀ ਹੈ ਉਹਨੂੰ ਪੀੜਾ ਕਰਨਾ ਚਾਹੀਦਾ, ਉਹਨੂੰ ਮਜ਼ਬੂਤ ਕਰਨਾ ਚਾਹੀਦਾ, ਨਾ ਕਿ ਬੰਦਾ ਛੋਟੀਆਂ ਛੋਟੀਆਂ ਜਿਹੜੀਆਂ ਇਹ ਲਹਿਜਿਆਂ ਦਾ ਵਖਰੇਵਾਂ ਹੈ ਥੋੜਾ ਬਹੁਤ, ਜਾਂ ਆਪਸ ਵਿੱਚ ਅਸੀਂ ਸਾਡੀਆਂ ਅਗਰ ਕੋਈ ਸ਼ਕਲਾਂ ਸੂਰਤਾਂ ਨਹੀਂ ਰਲਦੀਆਂ, ਹਾਲਾਂਕਿ ਸਾਡੇ ਜਿਹੜੇ ਰੰਗ ਨੇ, ਸਾਡੀ ਜਿਹੜੀ ਬੋਲੀ ਹੈ, ਸਾਡਾ ਜਿਹੜਾ ਸਾਰਾ ਉੱਠਣ ਬਹਾਣ ਸਾਰਾ ਮੁਲਤਾਨ ਜਾਂ ਬਹਾਵਲਪੁਰ ਜਾਂ ਇਹਨਾਂ ਇਲਾਕਿਆਂ ਤੋਂ ਯਾਰ ਕਿਤਨਾ ਹੈ ਕਿ ਕੋਈ ਵੱਖਰਾ ਹੈ, ਇੱਕੋ ਜਿਹਾ ਹੀ ਹੈ। ਤੇ ਮੈਂ ਨਹੀਂ ਸਮਝਦਾ ਕਿ ਇਹ ਕੋਈ ਵੱਖਰੀ ਕੌਮ ਜਾਂ ਕੋਈ ਵੱਖਰੀ ਜ਼ਬਾਨ ਜਾਂ ਕੋਈ ਵੱਖਰਾ ਉੱਠਣ ਬਹਾਣ, ਸਾਰਾ ਇੱਕੋ ਕੁਝ ਹੈ। ਤੇ ਗੁਜ਼ਾਰਿਸ਼ ਹੈ ਇਹਨਾਂ ਗੱਲਾਂ ਨੂੰ ਯੂਨਿਟੀ ਵਾਸਤੇ ਇਸਤੇਮਾਲ ਕਰਨਾ ਚਾਹੀਦਾ। ਸਾਡੇ ਜਿਹੜੇ ਅਗਰ ਕੋਈ ਸਾਹਿਬ ਡਾਕਟਰ ਜ਼ਾਕਿਰ ਨਾਇਕ ਸਾਹਿਬ ਦੇ ਮੈਂ ਕਈ ਵਾਰੀ ਉਹ ਬਿਆਨਾਤ ਸੁਣਦਾ ਆਇਆ ਨਾ ਉਹਨਾਂ ਦੇ ਲੈਕਚਰ, ਤੇ ਉਹ ਅਕਸਰ ਇੱਕ ਗੱਲ ਆਉਂਦੇ ਆ ਕਿ ਉਸ ਗੱਲ ਵਾਲੇ ਪਾਸੇ ਆਓ, ਇਸਲਾਮ ਸਾਨੂੰ ਇਹ ਆਂਦਾ ਹੈ ਉਸ ਗੱਲ ਵਾਲੇ ਪਾਸੇ ਆਓ ਜਿਹੜੀ ਸਾਨੂੰ ਆਪਸ ਵਿੱਚ ਸਾਂਝ ਹੈ, ਜਿਹੜੀ ਗੱਲ ਦੇ ਵਿੱਚ ਸਿਮਿਲੈਰਿਟੀਜ਼ ਨੇ, ਨਾ ਕਿ ਅਸੀਂ ਉਹਨਾਂ ਗੱਲਾਂ ਵਾਲੇ ਪਾਸੇ ਜਾਵੀਏ ਜਿਨ੍ਹਾਂ ਨਾਲ ਵੱਖਰੇਵੇਂ ਹੁੰਦੇ ਨੇ। ਤੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ। ਤੇ ਪੰਜਾਬ ਦੇ ਅੰਦਰ ਵਸਣ ਵਾਲਾ ਹਰ ਬੰਦਾ ਪੰਜਾਬੀ ਹੈ, ਜਿਹੜੇ ਦੂਜਿਆਂ ਸੂਬਿਆਂ ਤੋਂ ਆਏ ਨੇ ਉਹ ਯਕੀਨਨ ਆਪਣੇ ਆਪਣੇ ਸੂਬਿਆਂ ਦੇ ਲੋਕ ਨੇ, ਉੱਥੇ ਦੇ ਵਸਨੀਕ ਨੇ, ਔਰ ਉਹ ਉੱਥੋਂ ਦੀ ਕੌਮ ਦਾ ਹਿੱਸਾ ਨੇ। ਤੇ ਉਹ ਉਹਨਾਂ ਵਾਸਤੇ ਵੀ ਸਾਡੇ ਦਿਲ 'ਚ ਬੜੀ ਥਾਂ ਹੈ, ਉਹਨਾਂ ਵਾਸਤੇ ਵੀ ਜੀ ਆਇਆਂ ਨੂੰ। ਲੇਕਿਨ ਜਿਹੜੇ ਇੱਥੇ ਦੇ ਰੈਗੂਲਰ ਸਦੀਆਂ ਤੋਂ ਨਸਲਾਂ ਤੋਂ ਰਹਿੰਦੇ ਪਏ ਨੇ, ਉਹ ਪੰਜਾਬੀ ਪੰਜਾਬੀ ਨੇ, ਭਾਵੇਂ ਉਹ ਉਹਨਾਂ ਨੂੰ ਸਾਸਿਆਂ ਦੇ ਤੌਰ ਤੇ ਭਾਵੇਂ ਲੋਕ ਜੋ ਮਰਜ਼ੀਆਂ ਦੇ ਰਹਿਣ ਕਿ ਫਲਾਣੇ ਨੇ ਜਾਂ ਫਲਾਣੇ ਨੇ।